YouTube pulls down Punjabi singer Kanwar Garewal song after government complaint। ਸਿੱਧੂ ਮੂਸੇਵਾਲਾ ਜਿਹਨੇ SYL ਕੈਨਾਲ ਦੇ ਉੱਤੇ ਬੇਸ਼ੱਕ ਉਹਨਾਂ ਦੀ ਜਿਹੜੀ ਹੈ ਬੜੀ ਦਰਦਨਾਕ ਮੌਤ ਤੋਂ ਬਾਅਦ ਹੀ ਉਹ ਗਾਣਾ ਰਿਲੀਜ਼ ਹੋਇਆ, 20-22 ਮਿਲੀਅਨ ਲੋਕ ਜਿਹੜੇ ਨੇ ਉਹ ਉਹਨਾਂ ਦੇ ਵਿਊਅਰ ਬਣੇ ਔਰ ਇੰਡੀਅਨ ਗਵਰਨਮੈਂਟ ਨੇ ਫਾਈਨਲੀ ਜਿਹੜਾ ਉਸ ਦੇ ਉੱਤੇ YouTube ਨੂੰ ਕਹਿ ਕੇ ਉਹਨੂੰ ਪੁੱਲ ਡਾਊਨ ਕਰਾਤਾ, ਪਾਬੰਦੀ ਲਾਤੀ। ਜੇ ਉਹ SYL ਦਾ ਗੀਤ ਯਾਦ ਦਹਾਨੀ ਬਲਵਿੰਦਰ ਸਿੰਘ ਜਟਾਣਾ ਦੀ ਕਰਵਾਉਂਦਾ ਔਰ ਮੋਸਟ ਰਿਸਰਚਡ ਨਾ ਹੁੰਦਾ ਉਹਨਾਂ ਦਾ ਗੂਗਲ ਦੇ ਉੱਤੇ, ਤੇ ਉਹਦਾ ਨਤੀਜਾ ਇਹ ਹੈ ਕਿ ਲੱਖਾਂ ਨੌਜਵਾਨਾਂ ਨੂੰ ਪਤਾ ਲੱਗਦਾ ਹੈ ਵੀ ਬਲਵਿੰਦਰ ਸਿੰਘ ਜਟਾਣਾ ਕਿੰਨਾ ਯੋਧ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 30 ਸਾਲ ਤੋਂ ਸੁੱਤੀ ਹੋਈ ਸੀ, ਉਹ ਵੀ ਐਲਾਨ ਕਰ ਦਿੰਦੀ ਹੈ ਜੀ ਅਸੀਂ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸੈਂਟਰਲ ਸਿੱਖ ਮਿਊਜ਼ੀਅਮ 'ਚ ਲਾ ਰਹੇ ਹਾਂ। ਹੁਣ ਉਹਨਾਂ ਨੂੰ ਇਹ ਨਹੀਂ ਵੀ ਖਾਲਿਸਤਾਨ ਲਫ਼ਜ਼ ਜਾਂ ਕੇਸਰੀ ਰੰਗ ਜਾਂ ਖਾਲਿਸਤਾਨ ਦੀ ਸਟਰਗਲ ਜਾਂ ਭਿੰਡਰਾਂ ਵਾਲਿਆਂ ਦੀ ਪਿਕਚਰ ਤੋਂ ਡਰ ਲੱਗਦਾ ਹੈ, ਉਹਨਾਂ ਨੂੰ ਹੁਣ ਗੀਤਾਂ ਤੋਂ ਵੀ ਡਰ ਲੱਗਦਾ ਹੈ। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਵੱਲੋਂ YouTube ਤੋਂ ਮਸ਼ਹੂਰ ਗਾਇਕ ਜਿਹੜਾ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਜਿਹੜਾ ਗੀਤ ਹੈ ਰਿਹਾਈ ਉਸ ਨੂੰ ਹਟਵਾ ਦਿੱਤਾ ਗਿਆ ਹੈ। ਸੋ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸਿੱਧੂ ਮੂਸੇਵਾਲੇ ਦਾ SYL ਨਹਿਰ ਸੰਬੰਧੀ ਗਾਣੇ ਤੇ ਵੀ ਪਾਬੰਦੀ ਲਾਈ ਸੀ। ਸੋ ਇਹ ਸਭ ਕੀ ਚੱਲ ਰਿਹਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਦੇ ਇਹ ਗੱਲ ਸਾਡੇ ਸਪੀਕਰਸ ਗੁਰਦੁਆਰਾ ਅਸੈਂਬਲੀ 'ਚ ਕਹਿੰਦੇ ਸੀ ਕਿ ਦੇਖੋ ਸੰਤ ਭਿੰਡਰਾਂ ਵਾਲੇ ਦੇ ਉਹਨਾਂ ਦੇ ਜਿਉਂਦੇ ਜੀ ਤਾਂ ਹਕੂਮਤ ਕੰਬਦੀ ਸੀ, ਅੱਜ ਉਹਨਾਂ ਦੀ ਤਸਵੀਰ ਤੋਂ ਵੀ ਹਕੂਮਤ ਖੌਫ ਖਾਂਦੀ ਹੈ, ਕਿਉਂਕਿ ਇਹ ਮੂਵ ਜਿਹੜਾ ਹੈ ਔਰ ਇਹ ਇਸ ਕਿਸਮ ਦਾ ਮੈਂ ਪਿਛਲੇ ਦਿਨਾਂ 'ਚ ਕੈਲੀਫੋਰਨੀਆ ਸੀ ਔਰ ਇੱਕ ਫਰੀਮਾਉਂਟ ਗੁਰਦੁਆਰਾ ਸਾਹਿਬ ਤੋਂ ਨਿਕਲੇ ਤਾਂ ਇੱਕ ਨੌਜਵਾਨ ਜਿਹੜਾ ਸਿੱਖੀ ਸਰੂਪ 'ਚ ਨਹੀਂ ਸੀ ਪਰ ਆਇਆ ਮਿਲਣ ਔਰ ਉਹਨੇ ਕਿਹਾ ਜੀ ਮੇਰਾ ਇੱਕ ਸਵਾਲ ਹੈ, ਤੁਸੀਂ ਹਮੇਸ਼ਾ ਕੇਸਰੀ ਪੱਗ ਹੀ ਕਿਉਂ ਬੰਨ੍ਹਦੇ ਹੋ? ਤੁਹਾਨੂੰ ਜਿੱਥੇ ਵੀ ਦੇਖਿਆ ਜਦੋਂ ਵੀ ਦੇਖਿਆ। ਤੇ ਮੈਂ ਉਹਨੂੰ ਰੋਕ ਲਿਆ ਗੱਲਬਾਤ ਦੇ ਲਈ। ਮੈਂ ਕਿਹਾ ਵੀ ਇਸ ਦਾ ਇੱਕ ਇਤਿਹਾਸ ਹੈ। ਮੈਂ ਕਿਹਾ ਬਹੁਤ ਵਾਰ ਜਦੋਂ ਤੁਸੀਂ ਹਕੂਮਤਾਂ ਦੇ ਨਾਲ ਟੱਕਰ ਲੈਂਦੇ ਹੋ, ਬਾਗੀ ਹੁੰਦੇ ਹੋ, ਤੇ ਹਕੂਮਤਾਂ ਖੌਫਜ਼ਦਾ ਹੁੰਦੀਆਂ ਨੇ ਕਿ ਕੀ ਰੰਗ ਕੀ ਤਸਵੀਰ। ਔਰ ਉਹਨਾਂ ਨੂੰ ਮੈਂ ਦੱਸਿਆ ਵੀ ਕਿਵੇਂ 84 ਤੋਂ ਬਾਅਦ ਜਿਹੜੀਆਂ ਹਦਾਇਤਾਂ ਸੀ ਫੌਜ ਨੂੰ ਔਰ ਤਲਾਸ਼ੀਆਂ ਵੇਲੇ ਜਾਂ ਦੂਜੇ ਕੇਸਰੀ ਰੰਗ ਦੇ ਉੱਤੇ ਲਗਭਗ ਜਿਹੜਾ ਹੈ ਉਹਦਾ ਮਤਲਬ ਸੀ ਗ੍ਰਿਫਤਾਰੀ ਔਰ ਝੂਠੇ ਪੁਲਿਸ ਮੁਕਾਬਲੇ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਰਿਬੈਲੀਅਨ ਦੇ ਵਿੱਚ ਜਿਹੜਾ ਹੈ, ਕਿਉਂਕਿ ਕੇਸਰੀ ਅਦਰਵਾਈਜ਼ ਵੀ ਫਾਇਰ ਦਾ ਰੰਗ ਹੈ, ਅੱਗ ਦਾ ਰੰਗ ਹੈ, ਇਹਦਾ ਮਤਲਬ ਹੈ ਵੀ ਤੁਸੀਂ ਆਪਣੇ ਆਪ ਨੂੰ ਕੌਜ਼ ਦੇ ਲਈ ਪੂਰੀ ਤਰ੍ਹਾਂ ਜਿਹੜਾ ਹੈ ਉਹ ਆਪਣੇ ਆਪ ਨੂੰ ਅਰਪਣ ਕੀਤਾ। ਸੋ ਇਹ ਉਹ ਪੀਰੀਅਡ ਸੀ ਕਿ ਭਾਈ ਨੌਜਵਾਨਾਂ ਨੇ ਕੇਸਰੀ ਦਸਤਾਰਾਂ ਪੰਜਾਬ ਦੇ ਵਿੱਚ ਔਰ ਬੀਬੀਆਂ ਨੇ ਕੇਸਰੀ ਚੁੰਨੀਆਂ ਜਾਂ ਕੇਸਰੀ ਦਸਤਾਰਾਂ ਇਹ ਸਜਾਣੀਆਂ ਸ਼ੁਰੂ ਕੀਤੀਆਂ। ਸੋ ਮੈਂ ਕਿਹਾ ਵੀ ਵਕਤ ਦੇ ਨਾਲ ਬਹੁਤ ਸਾਰੇ ਜਿਹੜੇ ਨੇ ਉਸ ਰਸਤੇ ਦੇ ਪਾਂਧੀ ਉਹ ਕੁਛ ਉਤਰ ਗਏ ਨੇ, ਕੁਛ ਜਿਹੜੇ ਨੇ ਉਹਨਾਂ ਨੂੰ ਰੰਗ ਮੈਟਰ ਨਹੀਂ ਕਰਦਾ ਔਰ ਕੁਛ ਨੇ ਆਪਣੀ ਜ਼ਿੰਦਗੀ ਫਿਰ ਨਾਰਮਲ ਵਾਂਗ ਸ਼ੁਰੂ ਕਰ ਲਈ ਹੈ। ਪਰ ਮੈਂ ਕਿਹਾ ਵੀ ਅਸੀਂ ਉਸੇ ਹੀ ਟਾਈਮ ਜ਼ੋਨ 'ਚ ਫਸੇ ਹੋਏ ਹਾਂ 38 ਸਾਲ ਪਹਿਲਾਂ ਦੇ, ਕਿਉਂਕਿ ਸਾਨੂੰ ਇਹ ਲੱਗਦਾ ਹੈ ਵੀ ਉਦੋਂ ਜਦੋਂ ਅਸੀਂ ਕੇਸਰੀ ਬੰਨੀ ਉਦੋਂ ਜਿਹੜਾ ਉਹ ਕੌਮੀ ਘਰ ਬਣਾਉਣ ਦਾ, ਦਰਬਾਰ ਸਾਹਿਬ 'ਤੇ ਹਮਲੇ ਨੂੰ ਜਿਹੜਾ ਉਹਦਾ ਮੂੰਹ ਭੰਨਣ ਦਾ ਸੀ। ਹੁਣ ਇਹ ਕੇਸਰੀ ਜਿਹੜਾ ਹੈ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਦੇ, ਸ਼ਹੀਦ ਸਿੰਘਾਂ ਸਿੰਘਣੀਆਂ ਦੇ ਖੂਨ ਨਾਲ ਰੰਗਿਆ ਗਿਆ। ਹੁਣ ਤਾਂ ਇਹ ਕੇਸਰੀ ਜਿਹੜਾ ਅਖੀਰਲੇ ਸਾਹ ਤੱਕ ਨਾਲ ਹੀ ਰਹਿ ਗਿਆ। ਹੁਣ ਇਹ ਜਦੋਂ ਤੁਸੀਂ ਹਕੂਮਤਾਂ ਦੇ ਵਰਤਾਰੇ ਰੰਗ ਤੋਂ ਸ਼ੁਰੂ ਹੋਈ ਗੱਲ, ਫਿਰ ਅਸੀਂ ਦੇਖਦੇ ਹਾਂ ਕਿ ਵੀ ਸੰਤਾਂ ਦੀ ਤਸਵੀਰ ਜਦੋਂ ਸੰਤ ਔਰ ਅਸੀਂ ਬਿਲਕੁਲ ਜਦੋਂ ਸਰ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਭਾਈ ਅਸੀਂ ਫਤਿਹਗੜ੍ਹ ਸਾਹਿਬ 'ਚ ਜਦੋਂ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ, ਕਈਆਂ ਦੇ ਇਹ ਸਵਾਲ ਹੁੰਦੇ ਸੀ ਜੀ ਤੁਸੀਂ ਸ਼ਹੀਦੀ ਦਿਨ, ਉਹਨਾਂ ਨੇ ਕਿਹਾ ਵੀ ਕਿਉਂਕਿ ਸ਼ਹੀਦੀ ਬਾਰੇ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਨੇ ਉਹਨਾਂ ਨੇ ਪੋਜੀਸ਼ਨ ਲਈ ਹੋਈ ਸੀ ਕਿ ਜੀ ਉਹ ਚੜ੍ਹਦੀ ਕਲਾ 'ਚ ਨੇ, ਅਸੀਂ ਉਸ ਕੰਟਰੋਵਰਸੀ 'ਚ ਨਹੀਂ ਸੀ ਪੈਣਾ ਚਾਹੁੰਦੇ। ਪਰ ਹਕੂਮਤ ਨੇ ਇੰਨਾ ਖੌਫ ਪੈਦਾ ਕਰ ਦਿੱਤਾ ਸੀ ਸੰਤ ਭਿੰਡਰਾਂ ਵਾਲਿਆਂ ਦੇ ਨਾਂ ਦਾ ਕਿ ਭਾਈ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ। ਔਰ ਅਸੀਂ ਉਹਨਾਂ ਨੇ ਕਿਹਾ ਵੀ ਜਦੋਂ ਪਹਿਲਾ ਦਿਨ ਮਨਾਇਆ ਉਦੋਂ ਬਹੁਤ ਥੋੜ੍ਹੇ ਜਿਹੇ ਲੋਕ ਔਰ 4 ਚੁਫੇਰੇ ਪੁਲਿਸ ਔਰ ਕਿੰਨਿਆਂ ਨੂੰ ਫੜਿਆ ਹੋਇਆ ਸੀ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਇਹ ਇੱਕ
ਐਨੂਅਲ ਜਿਹੜਾ 12 ਫਰਵਰੀ ਦਾ ਦਿਨ ਹੈ ਐਨੂਅਲ ਕੈਲੰਡਰ ਦਾ ਦਿਨ ਬਣ ਗਿਆ। ਔਰ ਇਸੇ ਤਰੀਕੇ ਨਾਲ ਖਾਲਿਸਤਾਨ ਲਫ਼ਜ਼ ਨੂੰ ਲੈ ਕੇ ਵੀ ਹੁਣ ਤਾਂ ਖਾਲਿਸਤਾਨ ਦੇ ਨਾਰੇ ਚਾਰੇ ਪਾਸੇ ਗੂੰਜਦੇ ਨੇ। ਪਰ ਹਕੂਮਤ ਜਿਹੜੀ ਇੱਕ ਪਾਸੇ ਉਹ ਕਲੇਮ ਕਰਦੀ ਹੈ ਜੀ ਪੰਜਾਬ 'ਚ ਜਾਂ ਸਿੱਖ ਤਾਂ ਖਾਲਿਸਤਾਨ ਮੰਗਦੇ ਹੀ ਨਹੀਂ, ਸਿੱਖਾਂ ਨੂੰ ਤਾਂ ਕੋਈ ਨਹੀਂ ਹੈ। ਹੁਣ ਉਹਨਾਂ ਨੂੰ ਇਹ ਨਹੀਂ ਵੀ ਖਾਲਿਸਤਾਨ ਲਫ਼ਜ਼ ਜਾਂ ਕੇਸਰੀ ਰੰਗ ਜਾਂ ਖਾਲਿਸਤਾਨ ਦੀ ਸਟਰਗਲ ਜਾਂ ਪਿੰਡਾਂ ਵਾਲਿਆਂ ਦੀ ਪਿਕਚਰ ਤੋਂ ਡਰ ਲੱਗਦਾ ਹੈ, ਉਹਨਾਂ ਨੂੰ ਹੁਣ ਗੀਤਾਂ ਤੋਂ ਵੀ ਡਰ ਲੱਗਦਾ ਹੈ। ਹੁਣ ਸਿੱਧੂ ਮੂਸੇਵਾਲਾ ਜਿਹਨੇ SYL ਕੈਨਾਲ ਦੇ ਉੱਤੇ ਬੇਸ਼ੱਕ ਉਹਨਾਂ ਦੀ ਜਿਹੜੀ ਹੈ ਬੜੀ ਦਰਦਨਾਕ ਮੌਤ ਤੋਂ ਬਾਅਦ ਹੀ ਉਹ ਗਾਣਾ ਰਿਲੀਜ਼ ਹੋਇਆ, 20-22 ਮਿਲੀਅਨ ਲੋਕ ਜਿਹੜੇ ਨੇ ਉਹ ਉਹਨਾਂ ਦੇ ਵਿਊਅਰ ਬਣੇ। ਔਰ ਇੰਡੀਅਨ ਗਵਰਨਮੈਂਟ ਨੇ ਫਾਈਨਲੀ ਜਿਹੜਾ ਉਸ ਦੇ ਉੱਤੇ YouTube ਨੂੰ ਕਹਿ ਕੇ ਉਹਨੂੰ ਪੁੱਲ ਡਾਊਨ ਕਰਾਤਾ, ਪਾਬੰਦੀ ਲਾਤੀ। ਹੁਣ ਕਿਉਂਕਿ ਨੋ ਮੈਟਰ ਜਿਹੜੀ ਜਿਵੇਂ ਉਹਨੇ ਮਿਲਨ ਕੁੰਦਰਾ ਨੇ ਫ੍ਰੀਲੈਂਸ ਥਿੰਕਰ ਨੇ ਕਿਹਾ ਵੀ ਜਿਹੜੀ ਸਟਰਗਲ ਹੈ, ਸਟਰਗਲ ਇਜ਼ ਆਫ ਮੈਮਰੀ ਅਗੇਂਸਟ ਫॉरगेटिंग। ਜਦੋਂ ਇਹ ਕਹਿੰਦੇ ਨੇ ਕਿ ਪਿਛਲੇ ਕੋ ਭੁੱਲ ਜਾਓ, ਇੱਕ ਪਾਸੇ ਭੁੱਲ ਜਾਣ ਦੀ ਗੱਲ ਹੈ, ਇੱਕ ਪਾਸੇ ਉਹਨੂੰ ਯਾਦ ਕਰਨ ਦੀ ਗੱਲ ਹੈ। ਸਟਰਗਲ ਤਾਂ ਇਹੀ ਹੈ ਹਾਂਜੀ, ਔਰ ਇਹੀ ਦੁਸ਼ਮਣ ਚਾਹੁੰਦਾ। ਹੁਣ ਜੇ ਉਹ SYL ਦਾ ਗੀਤ ਯਾਦ ਦਹਾਨੀ ਬਲਵਿੰਦਰ ਸਿੰਘ ਜਟਾਣਾ ਦੀ ਕਰਵਾਉਂਦਾ ਹੈ ਔਰ ਮੋਸਟ ਰਿਸਰਚਡ ਨਾਂ ਹੁੰਦਾ ਉਹਨਾਂ ਦਾ ਗੂਗਲ ਦੇ ਉੱਤੇ, ਤੇ ਉਹਦਾ ਨਤੀਜਾ ਇਹ ਹੈ ਕਿ ਲੱਖਾਂ ਨੌਜਵਾਨਾਂ ਨੂੰ ਪਤਾ ਲੱਗਦਾ ਹੈ ਵੀ ਬਲਵਿੰਦਰ ਸਿੰਘ ਜਟਾਣਾ ਕਿੰਨਾ ਯੋਧ ਹੈ। ਔਰ ਉਹਦੇ ਪਤਾ ਲੱਗਣ ਦਾ ਨਤੀਜਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 30 ਸਾਲ ਤੋਂ ਸੁੱਤੀ ਹੋਈ ਸੀ, ਉਹ ਵੀ ਐਲਾਨ ਕਰ ਦਿੰਦੀ ਹੈ ਜੀ ਅਸੀਂ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸੈਂਟਰਲ ਸਿੱਖ ਮਿਊਜ਼ੀਅਮ ਚ ਲਾ ਰਹੇ ਹਾਂ, ਕੇਂਦਰੀ ਸਿੱਖ ਅਜਾਇਬ ਘਰ ਚ ਲਾ ਰਹੇ ਹਾਂ। ਇਹ ਹੈ ਜਦੋਂ ਅੱਜ ਦੀ ਅਸੀਂ ਤਬਦੀਲੀ ਦੀ ਗੱਲ ਕਰਦੇ। ਹੁਣ ਉਹਨਾਂ ਨੇ ਤਾਂ ਫਿਰ ਉਸ ਐਸਪੈਕਟ ਦੀ ਗੱਲ ਕੀਤੀ ਸਿੱਧੂ ਮੂਸੇਵਾਲਾ ਨੇ ਜਿਹੜਾ ਸ਼ਹੀਦ ਜੁਝਾਰੂ ਸਿੰਘ ਸੀ। ਹੁਣ ਕੰਵਰ ਗਰੇਵਾਲ ਜਿਹਨਾਂ ਦਾ ਔਰ ਕਿਸਾਨ ਲਹਿਰ ਦੇ ਵੇੜੇ ਜਿਹਦੇ 'ਚ ਉਹਨਾਂ ਨੇ ਕਿ ਭਾਈ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਉਹਨਾਂ ਦਾ ਗੀਤ, ਔਰ ਜਿਹੜਾ ਉਹਨਾਂ ਨੇ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਬਹੁਤ ਸਾਰਾ ਕਲਾਕਾਰ ਮਹਿਕਮਾ ਆਇਆ ਉਹਦੇ 'ਚ ਕੰਵਰ ਗਰੇਵਾਲ ਪੇਸ਼ ਸਨ। ਔਰ ਉਹਨਾਂ ਦਾ ਇੱਕ ਆਪਣਾ ਸੂਫੀਆਨਾ ਉਹਨਾਂ ਦਾ ਅੰਦਾਜ਼ ਵੀ ਹੈ, ਬੜੇ ਧੀਮੇ। ਔਰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਉਹ ਜਦੋਂ ਚੇਚਾ ਇੱਥੇ ਨਿਊਯਾਰਕ ਵੀ ਆਏ ਸੀ ਕਿਸੇ ਪ੍ਰੋਗਰਾਮ ਦੇ ਕੰਟੈਕਟ, ਉਹ TV 84 ਦੇ ਸਟੂਡੀਓ ਵੀ ਆਏ, ਸਾਡੇ ਆਫਿਸ ਵੀ ਆਏ। ਔਰ ਮੈਂ ਜਿਹੜਾ ਉਹਨਾਂ ਦਾ ਫਕੀਰਾਨਾ ਤਸੱਵੁਰ ਔਰ ਉਹ ਸਾਰਾ, ਔਰ ਉਸ ਤੋਂ ਬਾਅਦ ਉਹਨਾਂ ਨੂੰ ਕਿਉਂਕਿ ਉਦੋਂ ਥੋੜ੍ਹੇ ਜਿਹੇ ਆਪਣੇ ਪਾਸੇ ਰਸਤੇ ਤੋਂ ਹਟ ਕੇ ਸਿੱਖੀ ਵੈਲਿਊਜ਼, ਬਾਅਦ 'ਚ ਉਹਨਾਂ ਨੇ ਅੰਮ੍ਰਿਤ ਜਾ ਕੇ ਛਕਿਆ, ਉਸ ਕਿਸਮ ਦਾ ਉਹਨਾਂ ਦਾ ਜੀਵਨ, ਉਹਨਾਂ ਦਾ ਗਾਇਕੀ, ਉਹਨਾਂ ਦਾ ਕਿੱਤਾ ਹੈ। ਲੇਕਿਨ ਉਹਨਾਂ ਨੇ ਸਮਾਜ ਦੇ ਵਿੱਚ ਨਰੋਏਪਨ ਦੇ ਲਈ ਉਹਨਾਂ ਦੀਆਂ ਜਿਹੜੀਆਂ ਨੇ ਪਰਫਾਰਮੈਂਸਿਸ ਹੁੰਦੀਆਂ ਨੇ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਇੱਕ ਗੀਤ ਰਿਹਾਈ ਕਿ ਬੰਦੀ ਸਿੱਖਾਂ ਦੀ ਰਿਹਾਈ, ਔਰ ਕਿਉਂਕਿ ਕਾਪੀਰਾਈਟ ਹੈ ਅਸੀਂ ਉਹਨੂੰ ਸ਼ੋਅ ਨਹੀਂ ਕਰ ਸਕਦੇ, ਤੇ ਉਹਦਾ ਮਕਸਦ ਹੀ ਇਹ ਸੀ ਕਿ ਭਾਈ ਅਸੀਂ ਆਪਣੇ ਉਹਨਾਂ ਸਿੱਖ ਵੀਰਾਂ ਦੀ ਰਿਹਾਈ ਮੰਗਦੇ ਹਾਂ ਜਿਨ੍ਹਾਂ ਨੇ ਲੰਬੇ ਵਕਤ ਜਿਹੜੇ ਜੇਲ੍ਹਾਂ 'ਚ ਬੰਦ ਨੇ, ਔਰ ਉਹਨਾਂ ਨੂੰ ਤੁਸੀਂ ਰਿਹਾ ਕਰੋ। ਅਸੀਂ ਕੋਈ ਤੁਹਾਡੇ ਤੋਂ ਬਾਦਸ਼ਾਹੀ ਤਾਂ ਨਹੀਂ ਮੰਗਦੇ ਹਾਂਜੀ, ਉਹ ਜਿਹੜੀ ਹੈ ਕੋਈ ਨਾਟ ਆਸਕਿੰਗ ਫॉर ਦਾ ਮੂਨ, ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਭਾਈ ਉਹਨਾਂ ਨੂੰ ਤੁਸੀਂ ਰਿਹਾ ਕਰੋ। ਔਰ ਹੁਣ ਜਿਹੜੀ ਅੱਜ ਖਬਰ ਸਾਰੇ ਪਾਸੇ ਹੈ, YouTube ਪੁਲਸ ਡਾਊਨ ਪੰਜਾਬੀ ਸਿੰਗਰ ਕੰਵਰ ਗਰੇਵਾਲ ਸੌਂਗ ਆਫਟਰ ਗਵਰਨਮੈਂਟ ਕੰਪਲੇਂਟ। ਦਾ ਡਿਵੈਲਪਮੈਂਟ ਕਮਸ ਡੇਜ਼ ਆਫਟਰ ਕਿ ਪਹਿਲਾਂ ਸਿੱਧੂ ਮੂਸੇਵਾਲੇ ਦਾ ਗੀਤ ਹਟਵਾਇਆ, ਹੁਣ ਇੰਡੀਅਨ ਗਵਰਨਮੈਂਟ ਨੇ, ਤੁਸੀਂ ਇਹ ਤੋਂ ਅੰਦਾਜ਼ਾ ਲਾਓ। ਔਰ ਇਹ ਇੱਕ ਪੋਜ਼ਿਟਿਵ ਪੱਖ ਵੀ ਮੈਂ ਦੇਖਦਾ ਹਾਂ ਕਿ ਹਕੂਮਤ ਕਿੰਨੀ ਇਨਸਿਕਿਉਰ ਹੈ। ਹੁਣ ਕਹੀ ਜਾਓ ਜੀ ਵੱਡੀ ਤਾਕਤ ਦੁਨੀਆ ਦੀ, 5ਵੀਂ ਤਾਕਤ, 2 ਮਿਲੀਅਨ ਫੌਜ, ਉਹਨੂੰ ਸੰਤਾਂ ਦੀ ਤਸਵੀਰ ਤੋਂ ਡਰ ਲੱਗਦਾ ਹੈ, ਉਹਨਾਂ ਦੀਆਂ ਲੱਤਾਂ ਕੰਬਦੀਆਂ ਨੇ। ਸਿੱਧੂ ਮੂਸੇਵਾਲਾ ਦਾ ਗੀਤ ਹੁਣ ਇੱਕ ਸਾਦੇ ਜੇ ਇੱਕ ਗੀਤ ਨੇ ਕਿ ਭਾਈ ਅਸੀਂ ਰਿਹਾਈ ਮੰਗਦੇ ਹਾਂ, ਉਹਨਾਂ ਨੂੰ ਵਕਤ ਪਾਇਆ ਹੋਇਆ। ਹੁਣ ਇਸ ਤੋਂ ਇਹ ਹੁੰਦਾ ਹੈ ਕਿ ਵੀ ਇਹ ਜਿਹੜਾ ਖੌਫਜ਼ਦਾ ਹੁੰਦਾ ਹੈ ਉਹ ਬਹੁਤੀ ਦੇਰ ਫਿਰ ਟਿਕਦਾ ਨਹੀਂ ਹੈ ਹਾਂਜੀ। ਇਹ ਬਿਲਕੁਲ ਟਿਮਿਡ ਇਹਨਾਂ ਦਾ ਹੈ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਕਿਹਾ ਕਿ ਭਾਈ ਜਦੋਂ ਹੁਣ ਤੁਸੀਂ ਉਸ ਗਾਣੇ ਦੇ ਲਈ ਕਲਿੱਕ ਕਰਦੇ ਹੋ ਤਾਂ ਆਉਂਦਾ ਕਮੈਂਟ ਅਨਅਵੇਲੇਬਲ, ਨਾਟ ਕਮੈਂਟ, ਕੰਟੈਂਟ ਅਨਅਵੇਲੇਬਲ, ਦਿਸ ਕੰਟੈਂਟ ਇਜ਼ ਨਾਟ ਅਵੇਲੇਬਲ ਔਨ ਦਿਸ ਕੰਟਰੀ ਡੋਮੇਨ ਡਿਊ ਟੂ ਏ ਲੀਗਲ ਕੰਪਲੇਂਟ ਫਰਮ ਦਾ ਗਵਰਨਮੈਂਟ ਦਾ ਸੋਸ਼ਲ ਮੀਡੀਆ। ਉਹਨਾਂ ਨੇ ਕਿਹਾ ਜੀ ਕਾਨੂੰਨੀ ਸ਼ਿਕਾਇਤ ਕੀਤੀ ਔਰ ਇੰਡੀਅਨ ਡੋਮੇਨ ਤੋਂ ਪਾਸੇ ਹੈ। ਔਰ ਇਸ ਦੇ ਉੱਤੇ ਸਾਰਿਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਵੀ ਸਟੇਟਮੈਂਟ ਹੈ ਕਿ ਭਾਈ ਇਹ ਕਿਸ ਕਿਸਮ ਦੀ ਜਮਹੂਰੀਅਤ ਹੈ, ਤੁਸੀਂ ਲੋਕਾਂ ਦੇ ਜਮਹੂਰੀ ਹੱਕ ਹੋ ਰਹੇ ਹੋ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਭਾਈ ਇਹ ਜਿਹੜਾ
ਬਿਲਕੁਲ ਹੀ that shows we cannot be seen to be suppressing the freedom of speech which is enshrined in our constitution. ਚੱਟ ਲਓ constitution ਨੂੰ ਤੁਸੀਂ, ਸ਼ਾਇਦ ਲਾ ਕੇ ਚੱਟਣਾ ਤਾਂ ਕਿ ਚੰਗੀ ਤਰ੍ਹਾਂ ਚੱਟਿਆ ਜਾਏ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੀ ਜਿੱਤ ਵੱਲ ਵੱਧਦੇ ਕਦਮ ਨੇ। ਜੀ ਹਕੂਮਤਾਂ ਗੀਤਾਂ ਤੋਂ ਵੀ ਜਿਹੜੀਆਂ ਨੇ ਡਰ ਰਹੀਆਂ। ਉਹ ਖੌਫਜ਼ਦਾ ਨੇ, ਤਾਂ ਫਿਰ ਤਾਂ ਮੰਜ਼ਿਲ ਸਾਡੀ ਕਰੀਬ ਹੈ। ਟਕ 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 ਖਾਲਿਸਤਾਨ ਦਸਤਕ ਦੇ ਰਿਹਾ ਹੈ, ਬਿਲਕੁਲ ਦਰਵਾਜ਼ਾ ਖੋਲਣ ਦੀ ਲੋੜ ਹੈ। ਲੋੜ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਉਹ ਆਜ਼ਾਦੀਆਂ ਨੇ ਜਿਨ੍ਹਾਂ ਨੂੰ ਸਾਡੇ ਜਿਹੜੇ ਅਜੇ ਵੀ ਖਾਲਿਸਤਾਨ ਤੋਂ ਭਗੌੜੇ ਡਰੇ ਹੋਏ ਨੇ, ਉਹ ਸਮਝਦੇ ਨੇ ਕਿ ਜੀ ਅਸੀਂ ਭਾਰਤ 'ਚ ਰਹਿ ਕੇ ਗੱਲਬਾਤ ਰਾਹੀਂ ਆਪਣੇ ਮਸਲੇ ਹੱਲ ਕਰਾਵਾਂਗੇ। ਕਰਾ ਲਓ ਹੱਲ, ਜੀ, ਚੱਟ ਲਓ ਸ਼ਹਿਦ ਲਾ ਕੇ ਭਾਰਤ ਦਾ ਸੰਵਿਧਾਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।